ਪਾਸੇ ਤਾਂ ਅਮਰੀਕਾ ਨੇ ਸਿਰ ਦੇ ਉੱਤੇ ਡੰਡਾ ਰੱਖਿਆ ਹੋਇਆ। ਹੁਣ ਜਿਹੜਾ ਸੈਨੇਟ ਨੇ ਫੁੱਲ ਸਕੇਲ ਮੈਜੋਰਿਟੀ ਪਾਸ ਕਰਤਾ ਹੈ ਕਿ ਜਿਹੜਾ ਵੀ ਰਸ਼ੀਅਨ ਆਇਲ ਲਏਗਾ, ਰਸ਼ੀਅਨ ਔਰ ਇਰਾਨੀਅਨ, ਟਰੰਪ ਨੇ ਈਰਾਨ ਵੀ ਵਿੱਚ ਪਾਇਆ, ਉਹਦੇ ਤੇ 100% ਦੀ ਐਕਸਟਰਾ ਟੈਰਿਫ ਲੱਗੇਗਾ। ਹੁਣ ਇਸ ਪਿਛਲੇ ਜੁਲਾਈ ਮਹੀਨੇ ਤੱਕ ਇੰਡੀਆ ਦਾ ਜਿਹੜਾ, ਕਿਉਂਕਿ ਆਲਮੋਸਟ 80% ਆਇਲ ਉਹਨਾਂ ਨੂੰ ਮੰਗਵਾਉਣਾ ਪੈਂਦਾ ਹੈ, ਆਲਮੋਸਟ 48% ਉਹਦੇ ਚੋਂ ਰੂਸ ਤੋਂ ਆਇਆ। ਹੁਣ ਉਹ 100% ਟੈਰਿਫ ਦੀ ਤਲਵਾਰ ਅਮਰੀਕਾ ਨੇ ਲਟਕਾ ਦਿੱਤੀ ਹੈ ਸਿਰ ਦੇ ਉੱਤੇ। ਇੰਡੀਆ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ 27 ਥਾਵਾਂ ਦੀਆਂ ਜਿਹੜੀਆਂ 27 ਥਾਵਾਂ ਦਾ ਨਵਾਂ ਨਾਮਕਰਨ ਕੀਤਾ ਹੈ ਆਪਣੇ ਵੱਲੋਂ ਦੱਸਣ ਲਈ ਕਿ ਜੀ ਇਹ ਸਾਡਾ ਕੰਟਰੋਲ ਔਰ ਦੂਜਾ ਤੀਜਾ ਹੈ। ਔਰ ਚੀਨ ਨੇ ਇਸ ਦੇ ਉੱਤੇ ਉਹਨਾਂ ਨੂੰ ਚੰਗੀ ਤਰ੍ਹਾਂ ਦੀ ਖੁੰਬ ਠੱਪੀ ਹੈ। ਉਹਨਾਂ ਨੇ ਕਿਹਾ ਜੀ ਇਹਦੇ ਨਾਲ ਕੋਈ ਹਕੀਕਤ ਨਹੀਂ ਬਦਲ ਜਾਂਦੀ, ਇਹ ਹਕੀਕਤ ਦੇ ਵਿੱਚ ਜਿਹੜਾ ਸਾਊਥ ਤਿੱਬਤ ਹੈ ਇਹ ਚਾਈਨਾ ਦਾ ਹਿੱਸਾ ਹੈ। ਕੁਛ ਨਾ ਕੁਛ ਐਸਾ ਚੱਲ ਰਿਹਾ ਹੈ। ਅਮਰੀਕਾ ਨੂੰ ਖੁਸ਼ ਕਰਨ ਲਈ ਕੀਤਾ ਇਹਨਾਂ ਨੇ, ਕਿਉਂਕਿ ਜਦੋਂ ਅਮਰੀਕਾ ਦਾ ਦਬਾਅ ਬਣਦਾ ਤੇ ਚੀਨ ਵੱਲ ਦੌੜਦੇ ਨੇ, ਚੀਨ ਦਾ ਦਬਾਅ ਬਣਦਾ ਤੇ ਅਮਰੀਕਾ ਵੱਲ ਦੌੜਦੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो इस गलबात करन जा रहे हैं भारत ते चीन के हवाले नाल कि चीन ते भारत विचाले खिचोतान वधी जा रही है। पिछले दिन ही भारत ने अरुणाचल प्रदेश विचलियां 27 थावां दे नाम बदले हैं, जिस नूं लैके चीन वालों जोरदार प्रोटेस्ट किया गया है। याद रहे चीन भारत के अरुणाचल प्रदेश नूं साउथ तिब्बत का नाम दिंदा है ते उस नूं चीन की मलकीयत दसदा है। सो इस बारे आप गलबात करन जा रहे हैं। सो ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਕਈ ਵਾਰ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਦੁਸ਼ਮਣ ਨੂੰ ਅੰਡਰ ਐਸਟੀਮੇਟ ਕਰਦੇ ਹੋ, ਇਹ ਇੱਕ ਵੱਡੀ ਗਲਤੀ ਹੁੰਦੀ ਹੈ। ਦੂਸਰੀ ਵੱਡੀ ਗਲਤੀ ਹੁੰਦੀ ਹੈ ਵੀ ਤੁਸੀਂ ਆਪਣੇ ਆਪ ਨੂੰ ਓਵਰ ਐਸਟੀਮੇਟ ਕਰਦੇ ਹੋ। ਫਿਰ ਜਦੋਂ ਇਹ ਦੋਵੇਂ ਗਲਤੀਆਂ ਰਲ ਜਾਣ ਤੇ ਫਿਰ ਇਹ ਗਲਤਾ ਬਣ ਜਾਂਦਾ ਹੈ ਔਰ ਇਸ ਦੀ ਸਜ਼ਾ ਭੋਗਣੀ ਪੈਂਦੀ। ਭਾਰਤ ਦੇ ਕੰਟੈਕਸਟ ਦੇ ਵਿੱਚ ਇਸ ਗੱਲ ਦਾ ਧਿਆਨ ਰਹੇ ਕਿ ਨਹਿਰੂ ਦੀ ਕਮਾਂਡ ਥੱਲੇ ਜਦੋਂ ਕਿ ਭਾਰਤ 1947 ਦੇ ਵਿੱਚ ਇੰਨੀ ਵੱਡੀ ਐਡਮਿਨਿਸਟ੍ਰੇਟਿਵ ਯੂਨਿਟ ਉਹਨਾਂ ਨੂੰ ਟਰੇ ਦੇ ਵਿੱਚ ਰੱਖ ਕੇ ਅੰਗਰੇਜ਼ ਦੇ ਕੇ ਜਾਂਦੇ ਨੇ, ਜਿਹੜਾ ਕਿ ਕਦੇ ਵੀ ਹਿਸਟਰੀ ਦੇ ਵਿੱਚ ਇਸ ਲੈਵਲ ਦਾ ਕੋਈ ਮੁਲਕ, ਜਦੋਂ ਈਵਨ ਬੁੱਧ ਦੇ ਜ਼ਮਾਨੇ 'ਚ ਜਾਂ ਜਦੋਂ ਅਸ਼ੋਕ ਦੇ ਪੀਰੀਅਡ ਉਹ ਐਮਪਾਇਰ ਜ਼ਰੂਰ ਸਨ, ਲੇਕਿਨ ਬੁੱਧ ਦੇ ਜ਼ਮਾਨੇ 'ਚ ਵੀ ਜਿਹੜਾ ਜੀਸਸ ਤੋਂ 400 ਸਾਲ ਪਹਿਲਾਂ ਹੋਇਆ, 570 ਦੇ ਕਰੀਬ ਆਰਡਰ ਰਿਆਸਤਾਂ ਸੀ। ਸੋ ਪਹਿਲੀ ਵਾਰ ਸੀ ਕਿ ਇੰਨਾ ਵੱਡਾ ਜਿਹੜਾ ਐਡਮਿਨਿਸਟ੍ਰੇਟਿਵ ਢਾਂਚਾ ਅੰਗਰੇਜ਼ ਉਹਨਾਂ ਨੂੰ ਦੇ ਕੇ ਗਏ। ਦਿਮਾਗ ਇਹਨਾਂ ਦਾ ਉਦੋਂ ਹੀ ਖਰਾਬ ਹੋਇਆ ਕਿਉਂਕਿ 1000 ਸਾਲ ਜੁੱਤੀਆਂ ਖਾਣ ਤੋਂ ਬਾਅਦ ਜਿਹੜਾ ਉਹ ਟਰੇ ਦੇ ਵਿੱਚ ਹੀ ਮਿਲਿਆ ਸੀ। ਹੁਣ ਕਹੀ ਜਾਓ ਜੀ ਗਾਂਧੀ ਨੇ ਇਹ ਕੀਤਾ ਜਾਂ ਨਹਿਰੂ ਨੇ ਇਹ ਕੀਤਾ ਜਾਂ ਫਲਾਣੇ ਨੇ ਇਹ ਕੀਤਾ। ਹੁਣ ਉਸ ਸਾਰੇ ਦਾ ਤੋਂ ਬਾਅਦ ਜਿਹੜਾ ਇਹਨਾਂ ਦਾ ਵਰਤਾਰਾ ਆਪਣੇ ਗੁਆਂਢੀਆਂ ਦੇ ਨਾਲ ਸੀ। ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ 1960 ਦੇ ਵਿੱਚ ਜਿਹੜਾ ਉਹ ਗੋਆ ਜਿਹੜਾ ਪੁਰਤਗਾਲੀਆਂ ਦੇ ਕੋਲ 600 ਸਾਲ ਤੋਂ ਸੀ, 550 ਸਾਲ ਤੋਂ, ਉਸ ਦੇ ਉੱਤੇ ਇਹਨਾਂ ਨੇ ਫੌਜ ਚਾੜ ਕੇ ਕਬਜ਼ਾ ਕੀਤਾ। ਉਸ ਤੋਂ ਪਹਿਲਾਂ ਜਿਹੜੀਆਂ ਰਿਆਸਤਾਂ ਖਾਸ ਤੌਰ 'ਤੇ ਜੂਨਾਗੜ੍ਹ ਔਰ ਹੈਦਰਾਬਾਦ ਸਨ, ਉਹਨਾਂ ਦੇ ਨਾਲ ਕੀ ਕੀਤਾ ਜਦੋਂ ਜਿਸ ਦਿਨ ਕਾਇਦੇ ਆਜ਼ਮ ਦੀ ਜਿਹੜੀ ਹੈ ਡੈਥ ਹੁੰਦੀ ਹੈ 11 ਸਤੰਬਰ ਜਾਂ 1900, ਉਸ ਤੋਂ ਅਗਲੇ ਦਿਨ ਹੈਦਰਾਬਾਦ 'ਤੇ ਅਟੈਕ ਕੀਤਾ। ਔਰ ਗੋਆ ਉਹਨਾਂ ਬੜੀ ਥੋੜ੍ਹੀ ਜਿਹੀ ਉਹਨਾਂ ਦੀ ਪੋਰਤੁਗੀਜ਼ ਆਰਮੀ ਸੀ, ਉਹਨਾਂ ਨੇ ਕਰਨਾ ਕੀ ਸੀ, ਇੰਨਾ ਕੁ ਦਿਮਾਗ ਨਹਿਰੂ ਦਾ ਖਰਾਬ ਹੋਇਆ। ਔਰ ਉਸ ਪੀਰੀਅਡ ਦੇ ਵਿੱਚ ਹਾਲਾਂਕਿ ਮਾਓ ਜ਼ੇਤੁੰਗ ਔਰ ਚੌ ਐਨ ਲਾਈ ਪ੍ਰਾਈਮ ਮਿਨਿਸਟਰ ਸੀ, ਉਹ ਇੰਡੀਆ ਬਾਰੇ ਸੌਫਟ ਕਾਰਨਰ ਰੱਖਦੇ ਸੀ। ਅਕਸਰ ਉਹ ਕਲਕੱਤੇ ਕਈ ਵਾਰੀ ਲੰਚ ਖਾਣ ਆ ਜਾਂਦਾ ਸੀ ਚੌ ਐਨ ਲਾਈ। ਨਹਿਰੂ ਨੂੰ ਉਹ ਜਿਹੜਾ ਔਰ ਨਹਿਰੂ ਬਾਰੇ ਵੀ ਕਿਹਾ ਜਾਂਦਾ ਸੀ ਕਿ ਜੀ ਇਹ ਥੋੜ੍ਹਾ ਜਿਹਾ ਝੁਕਾਅ ਸੋਸ਼ਲਿਸਟ ਰੱਖਦਾ ਹੈ ਜਾਂ ਲੈਫਟਿਸਟ ਰੱਖਦਾ ਹੈ।
ਸੋ ਚੌਨ ਲਾਈ ਨੇ ਉਹਨਾਂ ਨੂੰ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਸਰਹੱਦਾਂ ਦਾ ਮਸਲਾ ਹੈ ਸਾਡੇ ਨਾਲ, ਇਹਨੂੰ ਤੈਅ ਕਰ ਲਓ, ਕਿਉਂਕਿ 20th ਸੈਂਚੁਰੀ ਦੇ ਵਿੱਚ ਇੱਕ ਟ੍ਰੀਟੀ ਜਿਹੜੀ ਅੰਗਰੇਜ਼ਾਂ ਨੇ ਆਪਣੇ ਤੌਰ 'ਤੇ, ਹਾਲਾਂਕਿ ਚਾਈਨਾ ਬਹੁਤ ਕਮਜ਼ੋਰ ਸੀ ਜੀ, ਉਹਨਾਂ ਦੀ ਜਿਹੜੀ ਰੂਲਿੰਗ ਕਲਾਸ ਸੀ ਉਹ ਵੈਸਟ ਦੇ ਥੱਲੇ ਲੱਗੇ ਹੋਏ ਸੀ, ਲੇਕਿਨ ਉਦੋਂ ਵੀ ਉਹਨਾਂ ਨੇ, ਚੀਨ ਨੇ ਇਹ ਜਿਹੜੀ ਟ੍ਰੀਟੀ ਦੇ ਥੱਲੇ ਉਹਨਾਂ ਤੋਂ ਜਿਹੜਾ ਉਹ ਇਲਾਕੇ ਖੋਏ ਗਏ ਸੀ, ਉਹਨਾਂ ਨੇ ਉਹਨੂੰ, ਜਿਹਨੂੰ ਬ੍ਰਿਟਿਸ਼ ਇੰਡੀਆ ਔਰ ਚਾਈਨਾ ਦਾ ਬਾਰਡਰ ਕਿਹਾ ਜਾਂਦਾ, ਉਹਨੂੰ ਉਹਨਾਂ ਨੇ ਨਹੀਂ ਸੀ ਮੰਨਿਆ, ਜਿਹਨੂੰ ਮੈਕਮੋਨ ਲਾਈਨ ਕਹਿੰਦੇ ਨੇ, ਸ਼ਾਇਦ 1913 ਦੀ ਜਾਂ ਉਹ ਨਹੀਂ ਸੀ ਉਹਨਾਂ ਨੇ ਬਿਲਕੁਲ ਮੰਨੀ। ਇਹਦੇ ਬਾਵਜੂਦ ਕਿ ਉਹ ਬਿਲਕੁਲ ਸਬਸਰਵੀਐਂਟ ਸੀ ਉਹਨਾਂ ਦੇ, ਔਰ ਨਤੀਜੇ ਦੇ ਤੌਰ ਤੇ ਜਦੋਂ ਅੰਗਰੇਜ਼ ਗਏ ਇੰਨੀ ਹੇਸਟਲੀ ਨਿਕਲੇ, ਸੋ ਜੋ ਬਾਰਡਰ ਨਾਰਥ ਈਸਟ ਦਾ ਜਿਸ ਲੈਵਲ ਦਾ ਸੀ ਉਹਦੇ 'ਚ ਕੁਛ ਅਨਮਾਰਕਡ ਸੀ, ਕੁਛ ਅਦਰਵਾਈਜ਼ ਸੀ, ਜਿਹੜੀ ਉਹ ਲਾਈਨ ਆਫ ਐਕਚੁਅਲ ਕੰਟਰੋਲ ਤਾਂ ਬਣ ਗਈ LAC ਬਿਟਵੀਨ ਚਾਈਨਾ ਐਂਡ ਇੰਡੀਆ, ਲੇਕਿਨ ਕੋਈ ਡਿਫਾਈਨਡ ਬਾਰਡਰ ਨਹੀਂ ਸੀ। ਜਿਵੇਂ ਪਾਕਿਸਤਾਨ ਦੇ ਨਾਲ ਇੰਟਰਨੈਸ਼ਨਲ ਬਾਰਡਰ ਡਿਫਾਈਨ ਹੋਇਆ, ਸਵਾਏ ਜੰਮੂ ਕਸ਼ਮੀਰ ਦੇ ਜਿਹੜਾ ਅਗੇਨ ਉਹ ਰਿੜਕੇ ਦੀ ਲਾਈਨ ਹੈ, ਉੱਥੇ LOC ਕਹਿੰਦੇ ਨੇ, ਲਾਈਨ ਆਫ ਕੰਟਰੋਲ, ਲੇਕਿਨ ਮਾਰਕਡ ਬਾਰਡਰ ਨਹੀਂ ਹੈ। ਹੁਣ ਚਾਈਨਾ ਨੇ, ਅੰਗਰੇਜ਼ ਚਲੇ ਗਏ, ਚੌਨ ਲਾਈ ਰਿਪੀਟਡਲੀ ਨਹਿਰੂ ਨੂੰ ਕਹਿੰਦਾ ਰਿਹਾ ਕਿ ਵੀ ਇਹ ਜਿਹੜਾ ਸਾਰਾ, ਜਿਹੜਾ ਉਹਨਾਂ ਦੀ ਪਰਸੈਪਸ਼ਨ ਹੈ, ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਵੀ ਮਾਓ ਜ਼ੇਤੁੰਗ ਕਹਿੰਦਾ ਸੀ ਕਿ ਤਿੱਬਤ ਜਿਹੜਾ ਰੂਫ ਆਫ ਦਾ ਵਰਲਡ ਹੈ ਉਹ ਚਾਈਨਾ ਦੀ ਹਥੇਲੀ ਹੈ, ਪਾਮ ਹੈ, ਔਰ ਉਹਦੀਆਂ 5 ਉਂਗਲਾਂ ਨੇ ਜਿਨ੍ਹਾਂ ਦੇ ਵਿੱਚ ਸਿੱਕਮ, ਭੂਟਾਨ, ਨੇਪਾਲ, ਸਾਊਥ ਤਿੱਬਤ, ਇਹ ਜਿਹੜੇ ਨੇ ਇਹ ਸ਼ਾਮਲ ਨੇ। ਸਿੱਕਮ, ਭੂਟਾਨ, ਸਾਊਥ ਤਿੱਬਤ ਔਰ ਨਾਗਿਆਂ ਦੇ ਜਿਹੜੇ ਇਲਾਕੇ ਨੇ ਕੁਛ, ਉਹਨਾਂ ਨੂੰ ਵੀ ਉਹਨਾਂ ਨੇ ਉਸ ਦਾ ਹਿੱਸਾ ਬਣਾਇਆ ਹੈ ਕਿ ਵੀ ਇਹ 5 ਉਹਦੀਆਂ ਫਿੰਗਰਸ ਨੇ। ਸੋ ਜ਼ਾਹਰ ਹੈ ਜਿਹਨੂੰ ਇਹਨਾਂ ਨੇ ਇਹ ਅਰੁਣਾਚਲ ਪ੍ਰਦੇਸ਼ ਦਾ ਨਾਂ ਦਿੱਤਾ, ਉਹ ਚਾਈਨਾ ਉਹਨੂੰ ਸਾਊਥ ਤਿੱਬਤ ਕਹਿੰਦਾ। ਹੁਣ ਨਹਿਰੂ ਇੰਨਾ ਕੁ ਜਿਹੜੀ ਇਹਨਾਂ ਦੇ ਵਿੱਚ ਐਰੋਗੈਂਸ ਹੈ ਪਾਵਰ ਦੀ, ਇੰਨਾ ਕੁ ਹੰਕਾਰਿਆ ਹੋਇਆ ਸੀ ਕਿ 62 ਦੀ ਜਿਹੜੀ ਅਕਤੂਬਰ ਦੇ ਵਿੱਚ, ਜਿਹਨੂੰ ਸਕਰਮਿਸ਼ ਕਹਿੰਦੇ ਨੇ ਅਮਰੀਕਾ ਵਾਲੇ, ਉਹਨੂੰ ਵਾਰ ਕਹਿੰਦੇ ਨੇ, ਉਹਦੇ 'ਚ ਨਹਿਰੂ ਨੇ ਹੀ ਇਹ ਕਿਹਾ, ਇੰਨੇ ਕੁ ਹੰਕਾਰੇ ਹੋਏ ਸੀ, ਤਾਜ਼ਾ ਗੋਆ ਲਿਆ ਸੀ ਕਿ ਥਰੋ ਦੈਮ, ਅੰਗਰੇਜ਼ੀ 'ਚ ਗਾਲ ਕੱਢ ਕੇ ਥਰੋ ਦੈਮ ਆਊਟ, ਔਰ ਇੰਡੀਆ ਨੇ ਹੀ ਪਹਿਲ ਕੀਤੀ, ਔਰ ਚਾਈਨਾ ਨੇ ਫਿਰ ਉਹ ਕੁੱਟ ਚਾੜੀ 38,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜਿਹੜਾ ਲਦਾਖ ਈਸਟਰਨ ਤਾਂ ਉਹ ਇਲਾਕਾ ਲਿਆ ਹੀ, ਜਿਹਨੂੰ ਅੱਜ ਅਰੁਣਾਚਲ ਕਹਿੰਦੇ ਨੇ, ਉਹ ਵੀ ਉਹਨਾਂ ਨੇ ਲੈ ਲਿਆ ਸੀ। ਉਹ ਤਾਂ ਫਿਰ ਖੁਦ ਹੀ ਚਾਈਨਾ ਵੋਲੰਟੈਰਲੀ ਪਿੱਛੇ ਹਟ ਗਿਆ, ਯੂਨੀਲੈਟਰਲ ਉਹਨਾਂ ਨੇ ਸੀਜ਼ ਫਾਇਰ ਕੀਤਾ। ਉਦੋਂ ਤੋਂ ਲੈ ਕੇ, ਕਿਉਂਕਿ ਉਸ ਤੋਂ ਪਹਿਲਾਂ 1959 'ਚ ਚਾਈਨਾ ਨੇ ਤਿੱਬਤ ਨੂੰ ਆਪਣੇ ਕਬਜ਼ੇ 'ਚ ਲਿਆ। ਹਾਲਾਂਕਿ ਜਿਵੇਂ ਅਸੀਂ ਅਕਸਰ 1842 ਦੀ ਟ੍ਰਾਈਪਾਰਟਾਈਟ ਟ੍ਰੀਟੀ ਦਾ ਜ਼ਿਕਰ ਕਰਦੇ ਹਾਂ, ਜਿਹੜੀ ਐਂਪਰਰ ਆਫ ਚਾਈਨਾ, ਸਰਕਾਰੇ ਖਾਲਸਾ ਜੀਓ ਔਰ ਲਾਮਾ ਆਫ ਤਿੱਬਤ, ਮਹਾਰਾਜਾ ਸ਼ੇਰ ਸਿੰਘ ਦੇ ਵੇਲੇ ਜਿਹੜੀ ਦਸਤਖਤ ਹੋਈ, ਉਹਦੇ ਥੱਲੇ ਤਿੱਬਤ ਐਜ਼ ਏ ਬਫਰ ਸਟੇਟ ਸੀ, ਕਿਉਂਕਿ ਇਹ ਸਾਰਾ ਲਦਾਖ, ਸਕਰਦੂ, ਗਿਲਗਿਤ ਬਾਲਟਿਸਤਾਨ, ਇਹ ਸਾਰੇ ਸਿੱਖ ਅੰਪਾਇਰ ਦਾ ਹਿੱਸਾ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਔਰ ਉਹਦੇ ਜਰਨੈਲ ਜ਼ੋਰਾਵਰ ਸਿੰਘ ਰਾਹੀਂ ਜਿਹੜਾ, ਔਰ ਤਿੱਬਤ ਐਜ਼ ਏ ਬਫਰ ਸੀ ਜਿਹਦੇ ਤੇ ਦੋਨਾਂ ਦਾ ਹੀ ਕੋਈ ਕੰਟਰੋਲ ਨਹੀਂ ਸੀ ਹੋਣਾ। ਲੇਕਿਨ 1959 'ਚ ਜਦੋਂ ਇਹਨਾਂ ਨੇ, ਚਾਈਨਾ ਨੇ ਤਿੱਬਤ ਨੂੰ ਲਿਆ, ਜ਼ਾਹਰ ਹੈ ਕਿ ਦਲਾਈ ਲਾਮਾ ਜਿਹੜਾ ਹੁਣ ਸੈਂਚਰੀ ਪੂਰੀ ਕਰਨ ਦੀ ਗੱਲ ਕਰਦਾ, ਉਦੋਂ ਅਜੇ ਜਵਾਨ ਸੀ, 16 ਸਾਲ ਦਾ ਸੀ ਜਾਂ 14 ਸਾਲ ਦਾ ਸੀ, ਤੇ ਅਮਰੀਕਾ ਦੀ CIA ਔਰ ਇੰਡੀਆ ਦੀ ਇੰਟੈਲੀਜੈਂਸ ਬਿਊਰੋ ਸੀ ਉਦੋਂ, ਉਹਨਾਂ ਦੇ ਜੁਆਇੰਟ ਆਪਰੇਸ਼ਨ ਰਾਹੀਂ ਉਹਨੂੰ ਉੱਥੋਂ ਸੇਫਲੀ ਲਿਆਂਦਾ ਗਿਆ, ਔਰ ਧਰਮਸ਼ਾਲਾ ਜਿਹੜਾ ਮੈਕਲੋਡਗੰਜ ਦੇ ਵਿੱਚ ਜਿੱਥੇ ਉਹਨੂੰ ਬਿਠਾਇਆ ਹੋਇਆ, ਔਰ ਵਕਤਨ ਬਾ ਵਕਤਨ ਚੀਨ ਨੂੰ ਜਿਹੜਾ ਉਹ ਰੈੱਡ ਕੱਪੜਾ ਦਿਖਾਉਣ ਦੇ ਲਈ ਜਾਂ ਪ੍ਰਵੋਕ ਕਰਨ ਦੇ ਲਈ ਉਹ ਦਲਾਈ ਲਾਮੇ ਤੋਂ ਕੋਈ ਬਿਆਨ ਦਵਾ ਦਿੰਦੇ ਨੇ, ਜਾਂ ਉਹਦਾ ਨਾਰਥ ਈਸਟ ਦਾ ਕੋਈ ਦੌਰਾ ਕਰਵਾ ਦਿੰਦੇ ਨੇ ਕਿ ਜੀ ਫਲਾਣੀ ਮੋਨੈਸਟਰੀ 'ਚ ਗਿਆ ਤੇ ਢਿਮਕੀ 'ਚ ਗਿਆ। ਅਰੁਣਾਚਲ ਪ੍ਰਦੇਸ਼ ਜਿਹੜੀ ਉਹਨਾਂ ਦਾ ਸਾਊਥ ਤਿੱਬਤ ਹੈ, ਔਰ ਉਹਨਾਂ ਦੀ ਇਹ ਦੁੱਖ ਦੀ ਰਗ ਵੀ ਹੈ, ਉਹਨਾਂ ਨੇ ਕਦੇ ਇੰਡੀਆ ਦੀ ਉਸ ਦੇ ਉੱਤੇ ਸੋਵਰਨਿਟੀ ਨੂੰ ਮੰਨਿਆ ਨਹੀਂ ਹੈ। ਬਿਲਕੁਲ। ਹੁਣ ਇਸ ਸਭ ਦੇ ਚੱਲਦੇ ਆ ਅਸੀਂ ਡਿਊਰਿੰਗ ਦਾ ਕੋਵਿਡ 2020 ਗਲਵਾਨ ਵੈਲੀ ਕ੍ਰਾਈਸਿਸ ਉਸ ਦਾ ਦੇਖਦੇ ਹਾਂ ਵੀ ਚੀਨ ਨੇ ਬਿਨਾਂ ਕੋਈ ਗੋਲੀ ਦਾਗੇ ਸਿਰਫ ਆਪਣੇ ਛੋਟਿਆਂ ਔਰ ਬੈਟਨਸ ਦੇ ਨਾਲ ਹੀ ਜਿਹੜਾ ਉਹ 20 ਦੇ ਕਰੀਬ ਇਹਨਾਂ ਦੇ ਸੋਲਜਰ ਅਫਸਰ ਮਾਰੇ, ਕਿੰਨੇ ਉਹਨਾਂ ਨੇ ਪ੍ਰਿਜ਼ਨਰ ਲਏ, ਔਰ ਇਹਨਾਂ ਦੇ ਆਪਣੇ ਆਈਡੀਆਲੋਗ RSS ਦੇ ਸੁਬਰਾਮਨਿਅਮ ਸਵਾਮੀ ਦੇ ਕਹਿਣ ਵਾਂਗੂ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚਾਈਨਾ ਨੇ ਉਸ ਵਾਦੀ ਦੇ ਵਿੱਚ ਵੀ ਪੈਂਗੋਂਗ ਸੋ ਲੇਕ, ਡੈਪਚੌਂਗ,
ਉਹ ਸਾਰੇ ਦੇ ਵਿੱਚ ਜਿਹੜੀ ਹੈ ਉਹ ਹਾਸਲ ਕੀਤੀ। ਇਹਦੇ ਬਾਅਦ 40 ਤੋਂ ਜ਼ਿਆਦਾ ਮੀਟਿੰਗਾਂ ਕਮਾਂਡੈਂਟ ਲੈਵਲ ਇੱਧਰ ਉੱਧਰ, ਔਰ ਫਿਰ ਇੰਡੀਆ ਘਬਰਾਇਆ। ਇਹਦੇ ਬਾਵਜੂਦ ਕਿ ਇਹਨਾਂ ਦਾ ਬਚਾਅ ਥੋੜਾ ਬਹੁਤ ਇਹ ਵੀ ਹੋ ਕਿ ਅਮਰੀਕਾ ਨੇ ਇੰਟੈਲੀਜੈਂਸ ਦਿੱਤੇ ਵੀ ਤੁਸੀਂ ਸੁੱਤੇ ਕਿਤੇ ਪਏ ਹੋ, ਆਹ ਹੋ ਰਿਹਾ। ਔਰ ਉਹਨਾਂ ਨੇ ਕਿਹਾ ਜੋ ਹੋ ਕੋਵਿਡ ਸੀ, ਅਸੀਂ ਪਤਾ ਨਹੀਂ ਲੱਗਾ, ਇਹ ਨਹੀਂ ਹੋਇਆ, ਉਹ ਨਹੀਂ ਹੋਇਆ। ਲੇਕਿਨ ਉਸ ਤੋਂ ਬਾਅਦ ਰਸ਼ੀਆ ਜਾ ਕੇ ਖੁਦ ਤਰਲੇ ਕਰਕੇ ਚਾਈਨਾ ਦੇ ਨਾਲ ਪੈਕਟ ਕੀਤਾ। ਔਰ ਗੱਲ ਜੋ ਮੋਦੀ ਨੇ ਉਦੋਂ ਵੀ ਕਹੀ ਔਰ ਕਦੇ ਡੇਅਰ ਵੀ ਨਹੀਂ ਕਰ ਸਕੇ ਕਿ ਭਾਈ ਉਸ ਨੂੰ ਜਿਹੜਾ ਕਿ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਾ, ਨਾ हमने कुछ दिया, ना कुछ लिया, बिल्कुल झूठ। और लेकिन चलो ये भी चाइना, और ਇਹਦੇ ਬਾਵਜੂਦ ਕਿ ਜੇ ਉਹ ਚਾਈਨਾ ਦੇ ਤੁਸੀਂ ਭਗਵਾਨ ਬਾਹਰ ਕੱਢ ਦਿਓ ਜੀ, ਮੂਰਤੀਆਂ ਵੀ ਚੀਨ ਚੋਂ ਬਣ ਕੇ ਆਉਣ ਦੂਜੀਆਂ। ਹੁਣ $140 ਬਿਲੀਅਨ ਦੇ ਕਰੀਬ ਜਿਹੜੀ ਹੈ ਉਹ ਟ੍ਰੇਡ ਉਹ ਕਰਦੇ ਨੇ, ਸ਼ਾਇਦ 100 ਬਿਲੀਅਨ ਤੋਂ ਜ਼ਿਆਦਾ ਜਿਹੜੀ ਹੈ ਉਹ ਐਕਸਟਰਾ ਟ੍ਰੇਡ ਚਾਈਨਾ ਇੰਡੀਅਨ ਇਹਨਾਂ ਸਾਲਾਂ ਦੇ ਵਿੱਚ ਵਧੀ, ਕਿਉਂਕਿ ਇਹ ਬ੍ਰਾਹਮਣ ਦਾ ਕਰੈਕਟਰ ਹੈ ਕਿ ਭਾਈ ਤੁਸੀਂ ਕਹਿਣਾ ਕੁਛ ਹੈ ਪਰ ਹਕੀਕਤ ਦੇ ਵਿੱਚ ਉਹਦੀ ਹਕੀਕਤ ਹੋਰ ਹੁੰਦੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਤਾਂ ਅਮਰੀਕਾ ਨੇ ਸਿਰ ਦੇ ਉੱਤੇ ਡੰਡਾ ਰੱਖਿਆ ਹੋਇਆ। ਹੁਣ ਜਿਹੜਾ ਸੈਨੇਟ ਨੇ ਫੁੱਲ ਸਕੇਲ ਮੈਜੋਰਿਟੀ ਪਾਸ ਕਰਤਾ ਕਿ ਜਿਹੜਾ ਵੀ ਰਸ਼ੀਅਨ ਆਇਲ ਲਏਗਾ, ਰਸ਼ੀਅਨ ਔਰ ਇਰਾਨੀਅਨ, ਟਰੰਪ ਨੇ ਇਰਾਨ ਵੀ ਵਿੱਚ ਪਾਇਆ, ਉਹਦੇ ਤੇ 100% ਦੀ ਐਕਸਟਰਾ ਟੈਰਿਫ ਲੱਗੇਗਾ। ਹੁਣ ਇਸ ਪਿਛਲੇ ਜੁਲਾਈ ਮਹੀਨੇ ਤੱਕ ਇੰਡੀਆ ਦਾ ਜਿਹੜਾ, ਕਿਉਂਕਿ ਆਲਮੋਸਟ 80% ਆਇਲ ਉਹਨਾਂ ਨੂੰ ਮੰਗਵਾਉਣਾ ਪੈਂਦਾ, ਆਲਮੋਸਟ 48% ਉਹਦੇ 'ਚੋਂ ਰੂਸ ਤੋਂ ਆਇਆ। ਹੁਣ ਉਹ 100% ਟੈਰਿਫ ਦੀ ਤਲਵਾਰ ਅਮਰੀਕਾ ਨੇ ਲਟਕਾ ਦਿੱਤੀ ਹੈ ਸਿਰ ਦੇ ਉੱਤੇ। ਟ੍ਰੇਡ ਪੈਕਟ ਅਜੇ ਤੱਕ ਸਾਈਨ ਨਹੀਂ ਹੋਇਆ। ਇੱਧਰ ਕੀ ਸ਼ਰਤਾਂ ਦੇ ਕੇ ਉਹਦਾ ਜਿਹੜਾ ਅਡਾਨੀ ਦੇ ਖਿਲਾਫ ਕੇਸ ਹੈ ਉਹ ਨਿਊਯਾਰਕ ਕੋਰਟ 'ਚ ਵਾਪਸ ਹੋ ਗਿਆ। ਜੱਜ ਨੇ ਕਿਹਾ ਠੀਕ ਹੈ ਕਰ ਲਓ। ਕਈ ਕੁਛ ਕਾਲਾ ਮਾੜਾ ਜਿਹੜਾ ਉਹ ਅੰਦਰੋਂ ਅੰਦਰ ਚੱਲ ਰਿਹਾ। ਪਰ ਇਸ ਸਭ ਦੇ ਚਲਦਿਆਂ ਕੋਈ ਵੀ ਭਲਾਮਾਨ ਸੇ ਪੁੱਛ ਸਕਦਾ ਹੈ ਕਿ ਵੀ ਇਹ ਜਿਹੜਾ ਐਕਟ ਉਹਨਾਂ ਨੇ ਵੀਕਐਂਡ ਤੇ ਕੀਤਾ ਕਿ ਇੰਡੀਆ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ 27 ਥਾਵਾਂ ਦੀਆਂ ਜਿਹੜੀਆਂ 27 ਥਾਵਾਂ ਦਾ ਨਵਾਂ ਨਾਮਕਰਨ ਕੀਤਾ। ਜਿਹੜੇ ਚਾਈਨੀਜ਼, ਕਿਉਂਕਿ ਚਾਈਨੀਜ਼ ਨੇ ਆਲਰੇਡੀ 100 ਤੋਂ ਜ਼ਿਆਦਾ ਨਵੇਂ ਨਾਂ ਦਿੱਤੇ, ਉਹ ਤਾਂ ਅਰੁਣਾਚਲ ਨੂੰ ਕਹਿੰਦੇ ਹੀ ਸਾਊਥ ਤਿੱਬਤ ਨੇ। ਪਰ ਇੰਡੀਆ ਨੇ ਆਪਣੇ ਵੱਲੋਂ ਕਾਊਂਟਰ ਕਰਦੇ ਆ ਕਿ ਜੀ ਦੇਖੋ ਅਸੀਂ ਵੀ ਬੜਾ ਦਮ ਰੱਖਦੇ ਹਾਂ। ਔਰ ਉਹਨਾਂ ਨੇ ਜਿਹੜਾ ਉਹ ਇਹ ਸਾਰਾ ਜਿਹੜਾ ਉਸ ਦੇ ਵਿੱਚ ਉਹਨਾਂ ਨੇ ਆਪਣੇ ਇੰਡੀਅਨ ਨਾਮ ਰੱਖੇ। ਔਰ ਈਵਨ ਉਹਦੀ ਲਿਸਟ ਵੀ ਇਹਨਾਂ ਦੇ ਕਿਸੇ ਮੀਡੀਆ ਚੈਨਲ ਨੇ ਦਿੱਤੀ ਹੈ ਵੀ ਕਿਹੜੇ ਕਿਹੜੇ ਨਾਂ ਉਹਨਾਂ ਨੇ। 27 ਲੋਕੇਸ਼ਨ ਜਿਹੜੀਆਂ ਨੇ ਉਹਨਾਂ ਦੇ ਵਿੱਚ ਲੌਂਗਚੂ ਔਰ ਇਹ ਜਿਹੜਾ ਮਾਝਾ ਵਿਲੇਜ ਅਪਰ ਸਬਸਿਰੀ ਡਿਸਟ੍ਰਿਕਟ ਦੇ ਵਿੱਚ, ਔਰ ਇਸੇ ਤਰ੍ਹਾਂ ਡੂਜ਼ੋਲਾ, ਰੀਜ਼ਾਲਾ, ਫੁਕਰਲਾ, ਥੰਗਲਾ, ਇਹਨਾਂ ਦੇ ਨਾਂ ਬਦਲੇ ਨੇ। ਔਰ ਇਸ ਤਰ੍ਹਾਂ ਦੇ ਉਹਨਾਂ ਨੇ ਆਪਣੇ ਕਿਤੇ ਸੰਭੋ ਸਰੋਵਰ ਰੱਖਿਆ, ਕਿਤੇ ਬੜਾ ਕੁੰਦਰ ਰੱਖਿਆ, ਕਿਤੇ ਛੋਟਾ ਕੰਦੂਰੂ, ਧਨਬਾਰੀ, ਪ੍ਰੀਤਨਗਰ, ਤੈਰਿਲ ਨਗਰ, ਰਾਮਨਗਰ, ਜਸਵੰਤਗੜ੍ਹ, ਸਾਗਰ, ਪਦਮਾ, ਜੋਤੀ ਨਗਰ, ਵਿਸਾਖੀ ਆਪਣੇ ਵੱਲੋਂ ਦੱਸਣ ਲਈ ਕਿ ਜੀ ਇਹ ਸਾਡਾ ਕੰਟਰੋਲ ਔਰ ਦੂਜਾ ਤੀਜਾ ਹੈ। ਔਰ ਚੀਨ ਨੇ ਇਸ ਦੇ ਉੱਤੇ ਉਹਨਾਂ ਨੂੰ ਚੰਗੀ ਤਰ੍ਹਾਂ ਦੀ ਖੁੰਬ ਠੱਪੀ ਹੈ। ਔਰ ਚਾਈਨਾ ਨੇ ਕਿਹਾ ਕਿ ਵੀ ਚਾਈਨਾ ਸਲੈਮਸ ਇੰਡੀਆਜ਼ ਮੂਵ ਆਫ ਫਾਰਮਲੀ ਨੇਮਿੰਗ 27 ਪਲੇਸਿਸ ਇਨ ਅਰੁਣਾਚਲ ਪ੍ਰਦੇਸ਼, ਕਿ ਤੁਸੀਂ ਬੜਾ ਘਟੀਆ ਫੂਡ ਹਰਕਤ ਕੀਤੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਉਹ ਖਾਸ ਤੌਰ 'ਤੇ ਚਾਈਨਾ ਦਾ ਜਿਹੜਾ ਮੇਨ ਨਿਊਜ਼ਪੇਪਰ ਹੈ ਗਲੋਬਲ ਟਾਈਮਸ, ਉਹਨਾਂ ਨੇ ਕਿਹਾ ਕਿ ਚਾਈਨਾ has been carrying out standardization of geographical names in the region for a long time. At a time when China-India relations are showing signs of improvement and leaders from both countries are expected to engage through multilateral platforms, any unilateral action by India that escalates the border situation shows no point and will not serve the broader interest of bilateral relations. ਉਹਨੇ ਕਿਹਾ ਵੀ ਇੱਕ ਪਾਸੇ ਤੁਸੀਂ ਇੰਪਰੂਵ ਕਰਨਾ ਚਾਹੁੰਦੇ ਹੋ। ਨੈਕਸਟ ਮੰਥ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਬ੍ਰਿਕਸ ਨੂੰ ਲੈ ਕੇ ਜਿਹੜੀ ਇਹਨਾਂ ਦੀ ਉਹਦੇ 'ਚ ਵੀ ਆਉਣਾ ਹੈ। ਔਰ ਚਾਈਨਾ ਨੇ ਬੜਾ ਸਪਸ਼ਟ, ਉਹਨਾਂ ਦੀ ਮਿਨਿਸਟਰੀ ਆਫ ਸਿਵਲ ਅਫੇਅਰਸ ਨੇ ਇਸ ਦੇ ਉੱਤੇ ਸਖਤ ਲਾਈਨ ਲਈ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨਾਵਾਂ ਨੂੰ ਬਦਲਣ ਦੇ ਨਾਲ ਜਿਹੜਾ ਹੈ ਉਹ ਕੋਈ ਹਕੀਕਤ ਨਹੀਂ ਬਦਲ ਜਾਂਦੀ। ਔਰ ਉਹਨਾਂ ਨੇ ਕਿਹਾ ਕਿ ਭਾਈ ਦਾ India renaming 27 location is a unilateral administrative move and does not alter the legal status of the area. ਉਹਨਾਂ ਨੇ ਕਿਹਾ ਜੀ ਇਹਦੇ ਨਾਲ ਕੋਈ ਹਕੀਕਤ ਨਹੀਂ ਬਦਲ ਜਾਂਦੀ। ਇਹ ਹਕੀਕਤ ਦੇ ਵਿੱਚ ਜਿਹੜਾ ਸਾਊਥ ਚਾਈਨਾ ਹੈ, ਇਹ ਸਾਊਥ ਤਿੱਬਤ ਹੈ, ਇਹ ਚਾਈਨਾ ਦਾ ਹਿੱਸਾ ਹੈ।
ਔਰ ਉਹਨਾਂ ਨੇ ਕਿਹਾ ਕਿ ਚਾਈਨਾ ਸੇਜ਼ ਬਾਰਡਰ ਵਿਦ ਇੰਡੀਆ ਜਨਰਲੀ ਸਟੇਬਲ। ਉਹਨਾਂ ਨੇ ਕਿਹਾ ਵੀ ਬਾਰਡਰ ਤਾਂ ਸਟੇਬਲ ਹੈ, ਇਹਨਾਂ ਨੂੰ ਇਹ ਕੀ ਸੁੱਝੀ ਹੈ। ਔਰ ਇਹ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਵੀ ਕੋਈ ਨਾ ਕੋਈ ਜਿਹੜੀ ਹੈ ਕੁਛ ਨਾ ਕੁਛ ਐਸਾ ਚੱਲ ਰਿਹਾ ਹੈ। ਅਮਰੀਕਾ ਨੂੰ ਖੁਸ਼ ਕਰਨ ਲਈ ਕੀਤਾ ਇਹਨਾਂ ਨੇ, ਕਿਉਂਕਿ ਜਦੋਂ ਅਮਰੀਕਾ ਦਾ ਦਬਾਅ ਬਣਦਾ ਤੇ ਚੀਨ ਵੱਲ ਦੌੜਦੇ ਨੇ, ਚੀਨ ਦਾ ਦਬਾਅ ਬਣਦਾ ਤੇ ਅਮਰੀਕਾ ਵੱਲ ਦੌੜਦੇ ਨੇ, ਕਿਉਂਕਿ ਇਸ ਸਾਰੇ ਦੇ ਵਿੱਚ ਜਿਹੜਾ 100% ਟੈਰਿਫ ਲਾਉਣ ਦਾ ਸੈਨੇਟ ਨੇ ਪਾਸ ਕਰ ਦਿੱਤਾ ਹੈ ਜਾਂ ਟ੍ਰੇਡ ਡੀਲ ਦਾ ਸਾਈਨ ਨਾ ਹੋਣਾ ਹੈ, ਇਸ ਤੋਂ ਉਹਨਾਂ ਨੂੰ ਇਹ ਲੱਗਦਾ ਵੀ ਅਮਰੀਕਾ ਆਪਣਾ ਐਂਗਰ ਦਿਖਾਏਗਾ ਔਰ ਉਹ ਚਾਈਨਾ ਦੇ ਨਾਲ ਇਸ ਕਿਸਮ ਦਾ ਜਿਹੜੀ ਹੈ ਉਹ ਆਪਸੀ ਬਿਟਰਨੈਸ ਕ੍ਰੀਏਟ ਕਰਕੇ ਪਤਾ ਨਹੀਂ ਕਿਉਂ ਉਹ ਹੁੰਦਾ ਤਾਂ ਇਹ ਹੈ ਕਿ ਬਈ ਜਦੋਂ ਤੁਸੀਂ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਵਕਤੋਂ ਖੁੰਝੀ ਡੂਮਣੀ ਬੋਲੇ ਆਲ ਪਤਾਲ ਜਾਂ ਗਾਵੇ ਆਲ ਪਤਾਲ ਵੀ ਕਈ ਥਾਵਾਂ ਤੇ ਕਿਹਾ ਜਾਂਦਾ। ਸੋ ਇਹਨਾਂ ਨੂੰ ਹੁਣ ਇਹ ਪਤਾ ਨਹੀਂ ਲੱਗ ਰਿਹਾ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।